ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 19 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 4082722500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਇੰਸ਼ੋਰੈਂਸ ਦੇ ਵਿੱਚ ਇਹ ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਅੱਜ ਹੀ ਡਾਇਲ ਕਰੋ 4082722500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਅਟਾਰਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫਰੈਜ਼ਨੋ, ਤਾਰਾ ਸਿੰਘ ਸੱਗੜ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ ਤੇ ਮਨਜੀਤ ਸਿੰਘ ਫਰੀਮੌਂਟ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਖਬਰਾਂ ਦੇ ਵੱਲ ਆਈਏ ਹਰਜੋਤ ਸਿੰਘ ਜੀ। ਸ਼ੁਰੂਆਤ ਕਰੀਏ ਇਸ ਵੇਲੇ ਦੀ ਸਭ ਤੋਂ ਵੱਡੀ ਕੌਮਾਂਤਰੀ ਖਬਰ ਤੋਂ। ਖਬਰ ਨਿਊਜ਼ੀਲੈਂਡ ਤੋਂ ਆ ਰਹੀ ਹੈ ਜੀ। ਨਿਊਜ਼ੀਲੈਂਡ ਦੇ ਵਿੱਚ ਆਕਲੈਂਡ ਦੇ ਵਿੱਚ ਇੱਕ ਬੰਦੂਕਧਾਰੀ ਨੇ ਗੋਲੀਆਂ ਚਲਾ ਦਿੱਤੀਆਂ ਨੇ ਤੇ ਇਸ ਗੋਲੀਬਾਰੀ ਦੇ ਵਿੱਚ 2 ਜਣਿਆਂ ਦੀ ਮੌਤ ਹੋ ਗਈ ਹੈ ਤੇ ਪਤਾ ਲੱਗਾ ਕਿ ਜਿਹੜਾ ਬੰਦੂਕਧਾਰੀ ਹੈ ਇਹ ਵੀ ਜਿਹੜਾ ਗੋਲੀਬਾਰੀ ਦੇ ਵਿੱਚ ਮਾਰਿਆ ਗਿਆ। ਉੱਥੋਂ ਦੀ ਪੁਲਿਸ ਨੇ ਇੱਕ ਜਿਹੜਾ ਟਵੀਟ ਕੀਤਾ ਤੇ ਉਸ ਟਵੀਟ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਇਹ ਜਿਹੜਾ ਬੰਦੂਕਧਾਰੀ ਹੈ ਇਹਨੇ ਸਿਟੀ ਆਫ ਆਕਲੈਂਡ ਜਿਹੜਾ ਉੱਥੇ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ। ਤੇ ਇਹ ਖਬਰ ਇਸ ਕਰਕੇ ਬਹੁਤ ਵੱਡੀ ਹੈ ਕਿਉਂਕਿ ਸੌਕਰ ਮੈਚ ਹੋਣ ਜਾ ਰਿਹਾ ਵਿਮਨਸ ਵਰਲਡ ਕੱਪ ਦਾ ਇਸ ਸਿਟੀ ਦੇ ਵਿੱਚ ਤੇ ਹੁਣ ਸੁਰੱਖਿਆ ਦੇ ਇੰਤਜ਼ਾਮਾਤ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਜਿਹੜਾ ਉਹ ਉਂਗਲ ਉੱਠ ਪਈ ਹੈ ਤੇ ਇਹਨਾਂ ਖੇਡਾਂ ਦੇ ਦਰਮਿਆਨ ਇਹ ਜਿਹੜੇ ਖੇਡਾਂ ਦੇ ਵਿੱਚ ਜੋ ਖੇਡ ਪ੍ਰੇਮੀ ਨੇ ਸੌਕਰ ਦੇ, ਜਿਨ੍ਹਾਂ ਨੇ ਵਿਮਨਸ ਵਰਲਡ ਕੱਪ ਦੇ ਵਿੱਚ ਜਿਹੜਾ ਮੈਚ ਹੈ ਜਿਹੜਾ ਕਿ ਇੱਥੇ ਹੋਣ ਜਾ ਰਿਹਾ ਸੀਗਾ ਤੇ ਉਹਦੇ ਮੱਦੇਨਜ਼ਰ ਜਿਨ੍ਹਾਂ ਨੇ ਤਿਆਰੀਆਂ ਕੀਤੀਆਂ ਸੀ ਉਹ ਹੁਣ ਦਹਿਸ਼ਤ ਦੇ ਪਰਛਾਵੇਂ ਹੇਠ ਨੇ ਤੇ ਦੱਸਦੇ ਆ ਕਿ ਇਸ ਬੰਦੇ ਨੇ ਫਾਇਰਿੰਗ ਖੋਲ ਦਿੱਤੀ ਸੀ ਕੰਸਟਰਕਸ਼ਨ ਸਾਈਟ ਦੇ ਉੱਤੇ। ਲਗਭਗ 7:20 ਦੀ ਇਹ ਗੱਲ ਹੈ ਸਵੇਰ ਦੀ ਉੱਥੋਂ ਦੀ ਲੋਕਲ ਟਾਈਮ ਦੇ ਮੁਤਾਬਕ। ਤੇ ਉਸ ਤੋਂ ਬਾਅਦ ਪੁਲਿਸ ਨੂੰ ਜਦੋਂ ਪਤਾ ਲੱਗਿਆ ਤਾਂ ਪੁਲਿਸ ਨੇ ਇਹਦਾ ਮੁਕਾਬਲਾ ਕੀਤਾ। ਇਹਨੇ ਕਈ ਜਣਾਂ ਨੂੰ ਨਿਸ਼ਾਨਾ ਬਣਾਇਆ। ਪੁਲਿਸ ਦਾ ਕਹਿਣਾ ਹੈ ਕਿ 5 ਜਣੇ ਇਸ ਗੋਲੀਬਾਰੀ ਦੇ ਵਿੱਚ ਜ਼ਖਮੀ ਹੋਏ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਤੇ ਇੱਕ ਜਿਹੜਾ ਗਨਮੈਨ ਬੰਦੂਕਧਾਰੀ ਜਿਹੜਾ ਇਹ ਹੈ ਉਸ ਗੋਲੀਬਾਰੀ ਦੇ ਵਿੱਚ ਮਾਰਿਆ ਗਿਆ। ਪ੍ਰਾਈਮ ਮਿਨਿਸਟਰ ਕ੍ਰਿਸ ਹਿਪਕਿੰਸ ਜਿਹੜੇ ਨੇ ਨਿਊਜ਼ੀਲੈਂਡ ਦੇ, ਉਹਨਾਂ ਨੇ ਕਿਹਾ ਕਿ ਕੋਈ ਇੱਥੇ ਨੈਸ਼ਨਲ ਸਿਕਿਉਰਿਟੀ ਦਾ ਥ੍ਰੈਟ ਨਹੀਂਗਾ। ਜਿਹੜੀ ਸ਼ੂਟਿੰਗ ਹੋਈ ਹੈ ਤੇ ਜਿਹੜੀਆਂ ਗੇਮਸ ਨੇ, ਜਿਹੜੇ ਮੁਕਾਬਲੇ ਨੇ ਉਹ ਉਸੇ ਤਰ੍ਹਾਂ ਹੀ ਹੋਣਗੇ ਜਿਵੇਂ ਕਿ ਹੋਣ ਜਾ ਰਹੇ ਸੀਗੇ ਜੀ। ਬਿਲਕੁਲ ਅਪਡੇਟ ਕਰਦੇ ਜਾਈਏ। 2 ਲੋਕਾਂ ਦੀ ਮੌਤ ਹੋ ਗਈ ਹੈ ਨਿਊਜ਼ੀਲੈਂਡ ਦੇ ਵਿੱਚ। ਫੀਫਾ ਦਾ ਵਿਮਨਸ ਵਰਲਡ ਕੱਪ ਹੋਣ ਜਾ ਰਿਹਾ ਸੀ। ਕੱਲ ਨੂੰ ਜਾਣੀ ਕਿ ਵੀਰਵਾਰ ਨੂੰ ਨਿਊਜ਼ੀਲੈਂਡ ਤੇ ਨਾਰਵੇ ਦੇ ਵਿੱਚ ਮੈਚ ਹੋਣਾ ਸੀ। ਪ੍ਰਾਈਮ ਮਿਨਿਸਟਰ ਕ੍ਰਿਸ ਹਿਪਕਨਸ ਨੇ ਕਨਫਰਮ ਕੀਤਾ ਹੈ ਵੀ ਵਰਲਡ ਕੱਪ ਇਸੇ ਤਰ੍ਹਾਂ ਪ੍ਰੋਸੀਡ ਹੋਊਗਾ ਚਾਹੇ ਸ਼ੂਟਿੰਗ ਹੋ ਵੀ ਗਈ ਹੈਗੀ ਆ। ਤੇ ਅਗਲੀ ਖਬਰ ਵੱਲ ਚਲੀਏ ਤੇ ਹੀਟ ਨੇ ਬੁਰਾ ਹਾਲ ਵੈਸਟ ਕੋਸਟ ਦੇ ਵਿੱਚ ਕੀਤਾ ਹੋਇਆ ਹੈਗਾ। ਕੱਲ ਨੂੰ ਫੇਰ ਇੱਕ ਵਾਰੀ ਟ੍ਰਿਪਲ ਡਿਜਿਟ ਹੀਟ ਹੋਣ ਜਾ ਰਹੀ ਆ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਥੋੜਾ ਜਿਹਾ ਟੈਂਪਰੇਚਰ ਠੀਕ ਰਿਹਾ ਮੀਟਰੀਓਲੋਜਿਸਟ ਟਮਾਰਾ ਬ੍ਰੈਕ ਦੇ ਮੁਤਾਬਕ, ਪਰ ਵੀਰਵਾਰ ਨੂੰ ਤੇ ਸ਼ੁੱਕਰਵਾਰ ਜਿੱਦਾਂ ਸਭ ਤੋਂ ਜ਼ਿਆਦਾ ਹੌਟੈਸਟ ਹੋਊਗਾ। ਵੀਰਵਾਰ ਨੂੰ ਹਾਈ ਹੋਣਾ ਸ਼ੁਰੂ ਹੋਊਗਾ ਸੈਕਰਾਮੈਂਟੋ ਤੇ ਫ੍ਰਿਜ਼ਨੋ ਏਰੀਆ, ਸੈਂਟਰਲ ਵੈਲੀ ਦਾ 103 ਤੋਂ ਲੈ ਕੇ 107-10 ਡਿਗਰੀ ਤੱਕ ਵੀ ਟੈਂਪਰੇਚਰ ਪਹੁੰਚ ਸਕਦਾ ਹੈਗਾ। ਤੇ ਦੂਸਰੇ ਪਾਸੇ ਗੱਲ ਕਰਦੇ ਜਾਈਏ ਮੈਰੀਕੋਪਾ ਕਾਉਂਟੀ ਜੋ ਐਰੀਜ਼ੋਨਾ ਦੇ ਵਿੱਚ ਹੈਗੀ ਆ, ਉਹਦੇ ਵਿੱਚ 18 ਲੋਕਾਂ ਦੀ ਮੌਤ ਹੋ ਚੁੱਕੀ ਆ ਹੀਟ ਦੇ ਨਾਲ। ਹੋਰ 69 ਮੌਤਾਂ ਅੰਡਰ ਇਨਵੈਸਟੀਗੇਸ਼ਨ ਹੈਗੀਆਂ ਆ। ਸੋ ਇਹ ਜੋ ਐਰੀਜ਼ੋਨਾ 'ਚ ਤਾਂ ਬਹੁਤ ਬੁਰਾ ਹਾਲ, ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ। ਕਿੰਨੇ ਦਿਨ ਹੋ ਗਏ ਲਗਾਤਾਰ 19-20 ਦਿਨ ਜਿਹੜਾ 100 ਡਿਗਰੀ ਪਲੱਸ ਟੈਂਪਰੇਚਰ ਉੱਥੇ ਹੈਗਾ ਆ। ਸੋ 18 ਕਨਫਰਮ ਡੈਥ ਆ। ਮੈਰੀਕੋਪਾ ਕਾਉਂਟੀ ਜੋ ਫੀਨਿਕਸ ਦੀ ਹੈਗੀ ਆ, ਸਰੋਤਿਆਂ ਨੂੰ ਯਾਦ ਹੋਊਗਾ ਇਹ ਕਾਉਂਟੀ ਉਹ ਆ ਜਦੋਂ ਇਲੈਕਸ਼ਨ ਦਾ ਰੌਲਾ ਪੈਂਦਾ ਹੁੰਦਾ, ਉੱਥੇ ਵੋਟਾਂ ਨੂੰ ਲੈ ਕੇ ਕਾਫੀ ਜਿਹੜਾ ਆ ਚੱਕਰ ਚੱਲਿਆ ਸੀ। ਪਰ 69 ਮੌਤਾਂ ਹਜੇ ਕਨਫਰਮ ਕਰ ਰਹੇ ਆ, ਇਨਵੈਸਟੀਗੇਟ ਕਰ ਰਹੇ ਵੀ ਕਿਸ ਤਰ੍ਹਾਂ ਉਹਨਾਂ ਦੀਆਂ ਹੋਈਆਂ ਹੈਗੀਆਂ। ਬਹੁਤ ਹੀ ਜ਼ਿਆਦਾ
ਟੈਂਪਰੇਚਰ ਇਸ ਵੇਲੇ ਉੱਥੇ ਹੈਗਾ ਆ। ਡਾਕਟਰ ਨਿਕ ਸਟੈਵ ਇੱਕ ਮੈਡੀਕਲ ਐਪੀਡੈਮੀਓਲੋਜਿਸਟ ਹੈਗੇ ਆ ਮੈਰੀਕੋਪਾ ਕਾਉਂਟੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੇ। ਕਹਿੰਦੇ ਵੀ ਇਹ ਹੀਟ ਰਿਲੇਟਡ ਜਿਹੜੀਆਂ ਡੈਥਸ ਆ ਇਹ ਪ੍ਰੀਵੈਂਟੇਬਲ ਆ, ਇਹਨਾਂ ਤੋਂ ਬਚਿਆ ਜਾ ਸਕਦਾ ਹੈਗਾ ਜੇ ਤੁਸੀਂ ਅਟੈਂਸ਼ਨ ਦਿਓ, ਘਰ ਰਹੋ, ਪਾਣੀ ਪੀਓ, ਬਾਹਰ ਨਾ ਨਿਕਲੋ ਗਰਮੀ 'ਚ। ਫੀਨਿਕਸ ਦੇ ਵਿੱਚ 110 ਡਿਗਰੀ ਦਾ ਟੈਂਪਰੇਚਰ ਲਗਾਤਾਰ ਕੰਟੀਨਿਊਸ ਚੱਲ ਰਿਹਾ ਪਿਛਲੇ ਕਈ ਦਿਨਾਂ ਤੋਂ। 80 ਮਿਲੀਅਨ US ਦੇ ਰੈਜ਼ੀਡੈਂਟਸ ਐਕਸਪੈਕਟ ਕਰ ਰਹੇ ਵੀ ਉਹ ਉਸ ਏਰੀਏ 'ਚ ਰਹਿ ਰਿਹਾ ਜਿੱਥੇ ਟੈਂਪਰੇਚਰ 105 ਡਿਗਰੀ ਤੋਂ ਉੱਪਰ ਹੋਊਗਾ। ਰੈਕਡ ਬ੍ਰੇਕਿੰਗ ਹੀਟ ਐਕਸਪੈਕਟਡ ਆ ਟੈਕਸਸ 'ਚ, ਲੋਅਰ ਮਿਸੀਸਿਪੀ ਵੈਲੀ 'ਚ, ਸਾਊਥ ਫਲੋਰੀਡਾ ਦੇ ਵਿੱਚ ਤੇ ਨਾਲ ਦੀ ਨਾਲ ਕੈਲੀਫੋਰਨੀਆ ਦੇ ਵਿੱਚ। ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਗੱਲ ਆ ਵੀ ਕਈ ਜਗ੍ਹਾ ਦੇ ਉੱਤੇ ਛੋਟੀਆਂ-ਛੋਟੀਆਂ ਅੱਗਾਂ ਲੱਗੀਆਂ ਹੋਈਆਂ ਤੇ ਫਾਇਰ ਡਿਪਾਰਟਮੈਂਟਸ ਨੂੰ ਅੱਗਾਂ ਬੁਝਾਉਣ ਦੇ ਵਿੱਚ ਵੀ ਕਾਫੀ ਜੋ ਮੁਸ਼ਕਲ ਆ ਉਹ ਆ ਰਹੀ ਹੈਗੀ ਆ। ਪਿਛਲੇ ਸਾਲ ਮੈਰੀਕੋਪਾ ਕਾਉਂਟੀ ਦੇ ਵਿੱਚ 425 ਲੋਕਾਂ ਦੀ ਹੀਟ ਦੇ ਨਾਲ ਮੌਤ ਹੋਈ ਸੀ। ਜੇ ਉਨੇ ਟਾਈਮ ਦੇ ਵਿੱਚ ਗਿਣਿਆ ਜਾਵੇ ਤਾਂ ਕਹਿੰਦੇ 25% ਮੌਤਾਂ ਦੀ ਗਿਣਤੀ ਜ਼ਿਆਦਾ ਹੋ ਚੁੱਕੀ ਹੈਗੀ ਆ। ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਲਾਸ ਐਂਜਲਸ ਤੋਂ ਆ ਰਹੀ ਹੈ। 40 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਮਾਈਗ੍ਰੈਂਟਸ ਦੇ ਨਾਲ ਲੱਦੀ ਇੱਕ ਬੱਸ ਬ੍ਰੌਂਸਵਿਲੇ ਟੈਕਸਸ ਤੋਂ ਲਾਸ ਐਂਜਲਸ ਦੇ ਵਿੱਚ ਪਹੁੰਚੀ ਹੈ ਤੇ ਇਹ ਚੌਥੀ ਜਿਹੜੀ ਬੱਸ ਦੱਸੀ ਜਾ ਰਹੀ ਹੈ ਜਿਹੜੀ ਕਿ ਸਿਟੀ ਦੇ ਵਿੱਚ ਆਈ ਹੈ। ਉੱਥੋਂ ਦੀ ਇੱਕ ਜਥੇਬੰਦੀ ਜਿਹੜੀ ਕਿ ਨੋਨ ਪ੍ਰੋਫਿਟ ਹੈ, ਕੋਆਲੀਸ਼ਨ ਫॉर ਹਿਊਮਨ ਇਮੀਗ੍ਰੈਂਟਸ ਰਾਈਟਸ, ਜਿਹੜੀ ਕਿ ਲਾਸ ਐਂਜਲਸ ਦੇ ਵਿੱਚ ਹੀ ਹੈ। ਤੇ ਇਹਨਾਂ ਨੇ ਦੱਸਿਆ ਕਿ ਇਹਨਾਂ ਪੈਸੰਜਰਸ ਦੇ ਵਿੱਚੋਂ ਜਿਹੜੇ ਬੱਸ ਦੇ ਵਿੱਚ ਪ੍ਰਵਾਸੀ ਆਏ ਨੇ, ਇਹਨਾਂ ਦੇ ਵਿੱਚੋਂ 6 ਜਿਹੜੇ ਨੇ ਬੱਚੇ ਨੇ ਜਿਨ੍ਹਾਂ ਦੀ ਉਮਰ 1 ਤੋਂ ਲੈ ਕੇ 15 ਸਾਲ ਦੇ ਦਰਮਿਆਨ ਹੈ। ਇਹਨਾਂ ਜਿਹੜੇ ਕੁੱਲ 41 ਮਾਈਗ੍ਰੈਂਟਸ ਆਏ ਨੇ, ਇਹਨਾਂ ਦੇ ਵਿੱਚੋਂ ਕੁਛ ਕੁ ਜਿਹੜੇ ਨੇ, ਅੱਧ ਜਿਹੜਾ ਉਹ ਵੈਨਜ਼ੂਏਲਾ ਤੋਂ ਨੇ, ਤਕਰੀਬਨ 20 ਤੋਂ ਜ਼ਿਆਦਾ। ਤੇ ਇਹਦੇ ਨਾਲ ਹੋਰ ਜਿਹੜੇ ਕੰਟਰੀਜ਼ ਨੇ ਜਿਨ੍ਹਾਂ ਤੋਂ ਇਹ ਮਾਈਗ੍ਰੈਂਟਸ ਆਏ ਨੇ, ਬ੍ਰਾਜ਼ੀਲ, ਚਿਲੀ, ਚਾਈਨਾ, ਕੋਲੰਬੀਆ, ਗੁਆਟੇਮਾਲਾ, ਹੈਤੀ ਤੇ ਹੌਂਡੂਰਸ, ਇਹ ਉਹ ਇਲਾਕੇ ਨੇ ਜਿਨ੍ਹਾਂ ਤੋਂ ਇਹ ਆਏ ਨੇ। ਤੇ ਦੱਸਿਆ ਕਿ ਟੈਕਸਸ ਸਟੇਟ ਅਫੀਸ਼ੀਅਲਸ ਨੇ ਇਸ ਬੱਸ ਨੂੰ ਜਿਹੜਾ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਵਾਸਤੇ ਬੁੱਕ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਹਨੂੰ ਲਾਸ ਐਂਜਲਸ ਭੇਜਿਆ ਗਿਆ। ਟੈਕਸਸ ਗਵਰਨਰ ਗ੍ਰੇਗ ਆਬਟ ਦੀ ਹਲੇ ਜਿਹੜੀ ਸਟੇਟਮੈਂਟ ਆ ਉਹਨਾਂ ਦੇ ਆਫਿਸ ਦੀ ਜਿਹੜੇ ਕਮੈਂਟ ਦੀ ਵੇਟ ਜਿਹੜੀਆਂ ਇਹ ਅਦਾਰੇ ਨੇ, ਮੀਡੀਆ ਅਦਾਰੇ, ਉਹ ਕਰ ਰਹੇ ਨੇ ਤੇ ਦੱਸਦੇ ਆ ਕਿ ਐਬਟ ਤੇ ਰਿਪਬਲਿਕਨ ਫਲੋਰੀਡਾ ਗਵਰਨਰ ਨੇ ਰੌਨ ਡੀਸੈਂਟਿਸ, ਇਹਨਾਂ ਨੇ ਹੁਣ ਤੱਕ 1000 ਆਫ ਮਾਈਗ੍ਰੈਂਟਸ ਜਿਹੜੇ ਨੇ ਉਹ ਡੈਮੋਕ੍ਰੇਟਿਕ ਲੈਡ ਸਟੇਟਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਭੇਜ ਦਿੱਤੇ ਨੇ, ਜਿਸ ਤਰੀਕੇ ਨਾਲ ਕੈਲੀਫੋਰਨੀਆ ਦੇ ਵਿੱਚ ਆਏ ਨੇ। ਤੇ ਦੱਸਿਆ ਗਿਆ ਕਿ ਜੇਕਰ ਆਪਾਂ ਗੱਲਬਾਤ ਕਰੀਏ ਗਵਰਨਰ ਐਬਟ ਦੇ ਬਾਰੇ, ਤਾਂ ਉਹਨਾਂ ਨੇ ਟੈਕਸਸ ਤੋਂ ਲਾਸ ਐਂਜਲਸ ਨੂੰ ਪਹਿਲੀ ਜਿਹੜੀ ਬੱਸ ਭੇਜੀ ਸੀ ਉਹ 14 ਜੂਨ ਨੂੰ ਭੇਜੀ ਸੀਗੀ ਤੇ ਉਸ ਤੋਂ ਬਾਅਦ ਇਹ ਚੌਥੀ ਬੱਸ ਹੈ ਜਿਹੜੀ ਕਿ ਟੈਕਸਸ ਤੋਂ ਲਾਸ ਐਂਜਲਸ ਪਹੁੰਚੀ ਹੈ। ਜੀ ਜੀ ਬਿਲਕੁਲ। ਅਗਲੀ ਖਬਰ ਚਲੀਏ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਇੱਕ ਹਾਈਵੇ ਦੇ ਉੱਤੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਮੋਟਰ ਹੋਮ ਲੈ ਕੇ ਬੰਦਾ ਜਾ ਰਿਹਾ ਸੀ, ਉਸਨੇ 19 ਦੇ ਕਰੀਬ ਕਾਰਾਂ ਜੋ ਆ ਉਹ ਭੰਨੀਆਂ ਹੈਗੀਆਂ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਕਿ ਬਿਜ਼ੀ ਕੈਲੀਫੋਰਨੀਆ ਦਾ ਇੰਟਰਸਟੇਟ ਜੋ I-580 ਹੈਗਾ ਆ ਡਬਲਨ ਦੇ ਲਾਗੇ, ਉੱਥੇ ਕੱਲ ਸ਼ਾਮੀ ਇੱਕ ਬੰਦਾ ਆਪਣਾ ਮੋਟਰ ਹੋਮ ਲੈ ਕੇ ਜਾ ਰਿਹਾ ਸੀ ਤੇ ਉਸਨੇ ਨੋਇੰਗਲੀ ਜਾਂ ਅਨਨੋਇੰਗਲੀ 19 ਕਾਰਾਂ ਨੂੰ ਜਿਹੜਾ ਭੰਨ ਦਿੱਤਾ ਹੈਗਾ। ਟ੍ਰੈਫਿਕ ਉੱਥੇ ਬੰਪਰ ਟੂ ਬੰਪਰ ਹੋਇਆ ਸੀ ਇੱਕ ਟਾਈਮ ਦੇ ਉੱਤੇ ਕਿਉਂਕਿ ਇੰਨੀਆਂ ਕਾਰਾਂ ਨੂੰ ਭੰਨ ਦਿੱਤਾ ਗਿਆ ਸੀ। ਕਹਿੰਦੇ ਵੀ ਜੋ ਇਹ ਬੰਦਾ ਸੀ ਇੱਕ ਪੁਰਾਣੇ ਮਾਡਲ ਦੇ RV ਦੇ ਵਿੱਚ ਚਲਾ ਰਿਹਾ ਸੀ, ਉਸ ਦਾ ਪਤਾ ਨਹੀਂ ਤਾਂ ਉਹ ਕੰਟਰੋਲ ਜੋ ਆਫ ਹੋ ਗਿਆ ਤੇ ਜਾਂ ਉਸਨੇ ਜਾਣਬੁੱਝ ਕੇ ਇਹ ਸਾਰਾ ਕੀਤਾ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਕਿਹਾ ਵੀ ਡਬਲਨ ਕੈਲੀਫੋਰਨੀਆ ਦੇ ਪੁਲਿਸ ਆਫੀਸਰਸ ਨੇ ਦੇਖਿਆ ਵੀ ਚਿੱਟੇ ਰੰਗ ਦਾ ਜੋ ਮੋਟਰ ਹੋਮ ਆ 35 ਮੀਲ ਪਰ ਆਵਰ ਦੇ ਹਿਸਾਬ ਨਾਲ ਜਾ ਰਿਹਾ ਸੀ ਰਾਈਟ ਸ਼ੋਲਡਰ ਦੇ ਉੱਤੇ, ਤੇ ਉਹ ਤੋਂ ਬਾਅਦ ਉਸਨੇ ਦੇਖਿਆ ਵੀ ਰੈਕਲੈਸ ਡਰਾਈਵਰ ਕ੍ਰੈਸ਼ ਹੈਪਨ ਹੋਈ। ਕਿਉਂਕਿ ਜਦੋਂ ਇੰਨਾ ਜ਼ਿਆਦਾ ਟ੍ਰੈਫਿਕ ਹੁੰਦਾ ਤੁਹਾਨੂੰ ਪਤਾ ਹੀ ਆ ਵੀ ਉਹ ਐਕਸੀਡੈਂਟ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਹੈਗੇ ਆ। 18 ਮਿੰਟਾਂ ਵਿੱਚ ਉਸ ਨੂੰ ਅਰੈਸਟ ਕਰ ਲਿਆ ਗਿਆ ਪੁਲਿਸ ਵੱਲੋਂ। ਜੀ ਜੀ। ਇੱਕ ਹੋਰ ਖਬਰ ਜਿਹੜੀ ਹੈ ਸ਼ੂਟਿੰਗ ਦੀ ਉਹ ਆ ਰਹੀ ਹੈ ਨਿਊਜ਼ੀਲੈਂਡ ਦੇ ਮਾਮਲੇ ਦੇ ਵਿੱਚ ਜਿਹੜੀ ਅਪਡੇਟ ਕਰਦੇ ਚੱਲੀਏ ਕਿ ਉੱਥੇ ਮਰਨ ਵਾਲਿਆਂ ਦੀ ਗਿਣਤੀ 3 ਹੋ ਚੁੱਕੀ ਹੈ। ਫਲੋਰੀਡਾ ਦੇ ਵਿੱਚ ਇੱਕ ਸ਼ੱਕੀ ਬੰਦੇ ਨੇ ਓਪਨ ਫਾਇਰ ਕੱਢੇ ਨੇ ਤੇ ਫਲੋਰੀਡਾ ਸਿਟੀ ਵਾਲਮਾਰਟ ਦੇ ਵਿੱਚ, ਤੇ ਇਹਨੇ 3 ਜਣਿਆਂ ਨੂੰ ਹਿੱਟ ਕੀਤਾ ਤੇ ਇੱਕ ਜਣੇ ਦੀ ਇਸ ਗੋਲੀਆਂ ਚੱਲਣ ਦੀ ਵਾਰਦਾਤ ਦੇ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਕਿ 2 ਬੰਦੇ ਨੇ, ਜਿਹੜੇ 3 ਜਾਣੇ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਸਨ
ਤੇ ਇੱਕ ਬੰਦਾ ਜਿਹੜਾ ਉਹ ਥਾਂ ਡਿੱਗ ਪਿਆ ਸੀ ਤੇ ਜਦੋਂ ਕਿ 2 ਜਣਿਆਂ ਨੂੰ ਸੀਰੀਅਸ ਇੰਜਰਡ ਹੋਣ ਦੀ ਹਾਲਤ ਦੇ ਵਿੱਚ ਜਿਹੜਾ ਹਸਪਤਾਲ ਪਹੁੰਚਾਇਆ ਗਿਆ ਸੀਗਾ। ਪਰ ਬਾਅਦ ਦੇ ਵਿੱਚ ਜਿਹੜਾ ਇਹ ਡਿੱਗਿਆ ਸੀਗਾ ਪਾਰਕਿੰਗ ਦੇ ਵਿੱਚ, ਤਾਂ ਉਹ ਜਿਹੜਾ ਥਾਂਏ ਦਮ ਜਿਹੜਾ ਉਹ ਤੋੜ ਗਿਆ ਸੀਗਾ। ਤੇ ਜਿਹੜੇ ਦੂਜੇ ਨੇ ਉਹ ਵਿਕਟਮਸ ਜਿਹੜੇ ਨੇ ਉਹ ਨੋਨ ਲਾਈਫ ਥ੍ਰੈਟਨਿੰਗ ਇੰਜਰੀਜ਼ ਨੇ, ਉਹਨਾਂ ਦੇ ਬਾਰੇ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਖਤਰੇ ਤੋਂ ਬਾਹਰ ਨੇ। ਇਹ ਹੁਣੇ-ਹੁਣੇ ਘਟਨਾ ਵਾਪਰੀ ਆ ਫਲੋਰਿਡਾ ਸਿਟੀ ਵਾਲਮਾਰਟ ਦੇ ਵਿੱਚ। ਜੀ। ਜੀ, ਬਿਲਕੁਲ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਕਹਿੰਦੇ ਬਹੁਤ ਸਾਰੇ 5300 ਦੇ ਕਰੀਬ ਔਰਫਨਡ ਆਇਲ ਵੈਲਸ ਹੈਗੇ ਆ, ਜਿਹੜੇ ਊਈਂ ਪਏ ਹੈਗੇ ਆ ਤੇ ਉਹ এনवायरमेंट ਨੂੰ ਖਰਾਬ ਕਰ ਰਹੇ ਹੈਗੇ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਕਿਹਾ ਵੀ ਮੈਂ $100 ਮਿਲੀਅਨ ਸਟੇਟ ਦਾ ਬਜਟ ਇਹਨਾਂ ਇਸ਼ੂਜ਼ ਦੇ ਉੱਤੇ ਕਰਨ ਜਾ ਰਿਹਾ, ਜੋ ਹੈਲਥ ਨੂੰ ਰਿਸਕ ਕਰਦੇ ਆ ਕਮਿਊਨਿਟੀਜ਼ ਨੂੰ ਆਲ ਓਵਰ ਦਾ ਸਟੇਟ, ਖਾਸ ਕਰਕੇ ਡਿਸਐਡਵਾਂਟੇਜ ਨੇਬਰਹੁੱਡ ਹੁੰਦੀਆਂ, ਜਿਹੜੀਆਂ ਡਿਸਐਡਵਾਂਟੇਜ ਜਿੱਥੇ ਪੂਅਰ ਲੋਕ ਰਹਿੰਦੇ ਆ, ਗਰੀਬ ਲੋਕ ਰਹਿੰਦੇ ਆ, ਤੇ ਖਾਸ ਕਰਕੇ ਜਿੱਦਾਂ ਕਈ ਬੇਕਰਸਫੀਲਡ ਦੇ ਏਰੀਏ ਹੈਗੇ ਆ, ਹੋਰ ਵੀ ਬਹੁਤ ਸਾਰੇ ਏਰੀਏ ਆ, ਉੱਥੇ ਆਇਲ ਵੈਲਸ ਹੈਗੇ ਆ, ਉੱਦਾਂ ਹੀ ਛੱਡੇ ਹੋਏ ਹੈਗੇ ਆ, ਤੇ ਉਹਨਾਂ ਦੀ ਜੋ ਗੈਸ ਆ ਉਹ ਨਿਕਲਦੀ ਰਹਿੰਦੀ ਆ ਤੇ ਉਹ এনवायरमेंट ਨੂੰ ਖਰਾਬ ਕਰਦੀ ਹੈਗੀ ਆ। 5300 ਦੇ ਕਰੀਬ ਕੈਲੀਫੋਰਨੀਆ ਜਿਓਲੋਜੀਕਲ એનર્ਜੀ ਮੈਨੇਜਮੈਂਟ ਡਿਵੀਜ਼ਨ ਨੇ ਇਹ ਵੈਲਸ, ਜਿਨ੍ਹਾਂ ਨੂੰ ਔਰਫਨ ਕਿਹਾ ਗਿਆ ਆ, ਉਹ ਆਲਰੇਡੀ ਮਾਰਕ ਕਰ ਦਿੱਤੇ ਆ। ਇੰਪਰੋਪਰਲੀ ਅਬੰਡੈਂਟ, ਕਹਿੰਦੇ ਇੰਪਰੋਪਰਲੀ ਉੱਦਾਂ ਹੀ ਛੱਡ ਦਿੱਤੇ ਗਏ ਹੈਗੇ ਆ। ਇਹਨਾਂ ਦੇ ਵਿੱਚੋਂ ਹਾਰਮਫੁਲ, ਬਹੁਤ ਹੀ ਖਤਰਨਾਕ ਕੈਮੀਕਲ ਗਰਾਊਂਡ ਵਾਟਰ ਨੂੰ ਜਾਂਦੇ ਆ, ਮੈਥਨ ਨਿਕਲਦੀ ਹੈਗੀ ਆ। ਸਟੇਟ ਰੈਗੂਲੇਟਰਸ ਨੇ ਇਹ ਵੀ ਕਿਹਾ ਵੀ 300 ਦੇ ਕਰੀਬ ਜੋ ਵੈਲਸ ਹੈਗੇ ਆ, ਉਹ ਪਹਿਲੇ ਫੇਜ਼ ਦੇ ਵਿੱਚ ਉਹਨਾਂ ਨੂੰ ਉੱਥੋਂ ਰਿਮੂਵ ਕਰ ਦਿੱਤਾ ਜਾਊਗਾ ਜਾਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਊਗਾ, ਜੋ ਕਿ $80 ਮਿਲੀਅਨ ਦੇ ਕਰੀਬ ਸਟੇਟ ਨੂੰ ਕੋਸਟ ਕਰੇਗਾ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸੈਕਰਾਮੈਂਟੋ ਦੀ। ਸੈਕਰਾਮੈਂਟੋ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਹੋਮਲੈਸਨੈਸ ਆ ਉਹਦੇ ਤੇ ਚਰਚਾ ਬਹੁਤ ਜ਼ਿਆਦਾ ਹੋਣ ਲੱਗੀ ਹੈ ਤੇ ਹੁਣ ਹੋਮਲੈਸਨੈਸ ਜਿਹੜੀ ਇਨਕੈਪਮੈਂਟ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ 28th ਐਂਡ ਸੀ ਸਟਰੀਟ ਦੇ ਵਿੱਚ ਸੈਕਰਾਮੈਂਟੋ ਪੁਲਿਸ ਦੇ ਦੁਆਰਾ। ਤੇ ਦੱਸਿਆ ਗਿਆ ਹੈ ਕਿ ਹੁਣ ਉੱਥੋਂ ਜਿਹੜੀ ਕ੍ਰਿਊ ਆ ਉਹਨਾਂ ਨੇ ਇਹਨਾਂ ਦੇ ਜਿਹੜੇ ਟਰੈਸ਼ ਸੀਗੇ ਉਹਨਾਂ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਤੇ ਡੈਬਰੀਜ਼ ਜਿਹੜੀਆਂ ਕਿ ਜਿੰਨੇ ਵੀ ਉੱਥੇ ਕੈਂਪਿੰਗ ਹੋਈ ਵੀ ਸੀ, ਜੋ ਵੀ ਸੀਗਾ, ਸਾਈਡ ਵਾਕ ਜਿਹੜੀਆਂ ਮੱਲੀਆਂ ਹੋਈਆਂ ਸੀਗੀਆਂ ਦੋਨੇ ਪਾਸੇ ਸਿਟੀ ਦੇ ਸਟਰੀਟ ਦੇ, ਤਾਂ ਉਹ ਵੀ ਜਿਹੜੀਆਂ ਸਾਫ਼ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਦਾ ਕਹਿਣਾ ਇਹ ਹੈ ਕਿ ਅਸੀਂ ਇਸ ਮਸਲੇ ਨੂੰ ਜਿਹੜੇ ਨੇ ਉਹ ਦੋਨੇ ਪਾਸਿਆਂ ਤੋਂ ਦੇਖ ਰਹੇ ਨੇ। ਜਿਹੜੇ ਸਿਟੀ ਸਪੋਕਸ ਪਰਸਨ ਨੇ ਉਹ ਸਟ੍ਰੈਸਡ ਨੇ। ਉਹ ਕਹਿੰਦੇ ਕਿ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਇਹ ਗੱਲ ਕਹੀ ਨੂੰ ਕਿ ਤੁਸੀਂ ਇੱਥੋਂ ਆਪਣੀਆਂ ਜਿਹੜੀਆਂ ਕੈਂਪਿੰਗ ਕੀਤੀ ਹੈ ਤੁਸੀਂ, ਜਾਂ ਤੁਸੀਂ ਜਿਹੜੇ ਆਪਣੇ ਘਰ ਬਣਾਏ ਨੇ ਆਰਜੀ, ਉਹਨਾਂ ਨੂੰ ਚੁੱਕ ਲਓ। ਪਰ ਬਹੁਤ ਵਾਰ ਚੇਤਾਵਨੀ ਦੇਣ ਦੇ ਬਾਵਜੂਦ ਵੀ ਇਹਨਾਂ ਦਾ ਜਿਹੜਾ ਰਿਸਪੌਂਸ ਸੀਗਾ ਉਹ ਕੋਈ ਨਹੀਂ ਸੀਗਾ। ਇਹਨਾਂ ਨੇ ਇਹ ਗੱਲ ਕਹੀ ਹੈ ਕਿ 14 ਜਿਹੜੇ ਲੋਕ ਨੇ ਉਹਨਾਂ ਨੇ ਇਸ ਚੀਜ਼ ਨੂੰ ਐਕਸੈਪਟ ਕੀਤਾ ਤੇ ਉਹਨਾਂ ਨੇ ਜਿਹੜੇ ਕੈਂਪ ਸੀਗੇ ਇੱਥੋਂ ਜਾਂ ਘਰ ਸੀਗੇ ਜਾਂ ਆਪਣੇ ਜਿਹੜੇ ਬਣਾਏ ਹੋਏ ਸੀਗੇ ਆਰਜੀ ਟਿਕਾਣੇ ਜੇ, ਉਹ ਪੱਟ ਲਏ ਸੀਗੇ। ਪਰ ਬਹੁਤੇ ਲੋਕਾਂ ਨੇ ਇਸ ਗੱਲ ਨੂੰ ਅਣਗੌਲਿਆ ਕੀਤਾ ਤੇ ਹੁਣ ਕਲੀਨ ਅਪ ਜਿਹੜੀ ਆ ਉਹ ਸੈਕਰਾਮੈਂਟੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਜਿਹੜੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਹੋਈ ਹੈ। ਤੇ ਨਾਲ ਹੀ ਇਹ ਗੱਲ ਕਹੀ ਗਈ ਹੈ ਕਿ ਅਸੀਂ ਇਨਵੈਸਟੀਗੇਟ ਵੀ ਕਰਾਂਗੇ ਸਿਟੀ ਦੇ ਵਿੱਚ ਕਿ ਜਿਹੜੇ ਐਕਸ਼ਨ ਨੇ ਤੇ ਨੌਨ ਐਕਸ਼ਨ ਜਿਹੜੀਆਂ ਇਨਫੋਰਸਮੈਂਟ ਨੇ ਉਹ ਕਿਹੜੀਆਂ ਨੇ, ਜਿਨ੍ਹਾਂ ਦੇ ਕਰਕੇ ਸਾਈਡ ਵਾਕ ਉੱਤੇ ਜਿਹੜੇ ਇਹ ਰਹਿਣ ਬਸੇਰੇ ਹੋਮਲੈਸਨੈਸ ਦੇ ਨਾਲ ਜਿਹੜੇ ਜੂਝ ਰਹੇ ਲੋਕ ਨੇ ਉਹਨਾਂ ਨੇ ਬਣਾ ਲਏ ਆ। ਤੇ ਇਹ ਉਹ ਕਹਿੰਦੇ ਕਿ ਜਿਹੜੇ ਲੋਕ ਬੇਸ਼ੱਕ ਰਹਿਣ ਦਾ ਇਹਨਾਂ ਦਾ ਅਧਿਕਾਰ ਹੈ, ਪਰ ਬਾਵਜੂਦ ਇਸ ਦੇ ਜੇ ਸਾਈਡ ਵਾਕ ਤੇ ਚੀਜ਼ਾਂ ਬਣੀਆਂ ਹੋਈਆਂ ਨੇ ਤਾਂ ਜਿਹੜੇ ਲੋਕਾਂ ਦਾ ਲੰਘਣ ਦਾ ਅਧਿਕਾਰ ਹੈ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ ਤੇ ਉਹਨਾਂ ਦੀ ਵੀ ਜਿਹੜਾ ਅਧਿਕਾਰ ਦੀ ਅਣਦੇਖੀ ਹੈ ਉਹ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਹੁਣ ਇਹਨਾਂ ਨੇ ਇਹਨਾਂ ਨੂੰ ਹਟਾਉਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਜੀ। ਅਗਲੀ ਖਬਰ ਵੱਲ ਚਲੀਏ। ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਮਾਰਕ ਟੈਸੀਅਰ ਲੇਵਿਗਨ ਨੇ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਤੇ ਉਹ ਆਪਣੀ ਪੋਜੀਸ਼ਨ ਤੋਂ ਸਟੈਪ ਡਾਊਨ ਕਰਨ ਜਾ ਰਹੇ ਆ। ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹਨਾਂ ਦੇ ਅਗੇਂਸਟ ਚਾਰਜਸ ਲੱਗ ਰਹੇ ਸੀ ਤੇ ਉਹਨਾਂ ਨੇ ਜੋ ਰਿਸਰਚ ਕੀਤੀ ਆ ਉਹਦੇ ਵਿੱਚ ਡਾਟਾ ਐਕੂਰੇਟ ਨਹੀਂ ਹੋ ਸਕਦਾ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਫਰਾਡ ਹੋਇਆ ਹੋਵੇ। ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ ਪ੍ਰੈਜ਼ੀਡੈਂਟ ਮਾਰਕ ਵੱਲੋਂ। ਉਹਨਾਂ ਨੇ ਇਹ ਕਿਹਾ ਆ ਵੀ ਇਹ ਯੂਨੀਵਰਸਿਟੀ ਦੇ ਲਈ ਗੁੱਡ ਨਹੀਂ ਹੈਗਾ ਜਦ ਤੱਕ ਮੇਰਾ ਨਾਮ ਕਲੀਅਰ ਨਹੀਂ ਹੁੰਦਾ। ਇਸੇ ਤਰ੍ਹਾਂ ਸਟੈਨਫੋਰਡ ਯੂਨੀਵਰਸਿਟੀ ਦੇ ਬੋਰਡ ਨੇ ਇੱਕ ਇਨਕੁਆਇਰੀ ਵੀ ਕੀਤੀ ਸੀ, ਉਹਦੇ ਵਿੱਚ ਉਹਨਾਂ ਨੇ ਫਰਾਡ ਤਾਂ ਨਹੀਂ ਕਿਹਾ, ਪਰ ਉਹਨਾਂ ਨੇ ਇਹ ਕਿਹਾ ਵੀ ਜੇ ਜੋ ਰਿਸਰਚ ਇਸ ਪ੍ਰੋਫੈਸਰ ਦੇ ਅਧੀਨ ਹੋਈ ਸੀ ਕੁਝ ਸਾਲ ਪਹਿਲਾਂ,
ਤੇ ਉਹ ਰਿਸਰਚ ਦੇ ਬਹੁਤ ਸਾਰਾ ਜਿਹੜਾ ਡਾਟਾ ਸੀ ਉਹ ਗਲਤ ਸੀਗਾ। ਖਾਸ ਕਰਕੇ ਜੋ ਸਾਇੰਸ ਨੂੰ ਰਿਲੇਟਡ ਐਲਜ਼ਾਈਮਰ ਡਿਸੀਜ਼ ਦੇ ਸੰਬੰਧ ਦੇ ਵਿੱਚ ਇਹ ਪੇਪਰਸ ਪਬਲਿਸ਼ ਕੀਤੇ ਸੀ। ਬਹੁਤ ਹੀ ਮਸ਼ਹੂਰ ਡਾਕਟਰ ਹੈਗੇ ਆ ਸਟੈਨਫੋਰਡ ਯੂਨੀਵਰਸਿਟੀ ਦੇ, ਜੋ ਪ੍ਰੈਜ਼ੀਡੈਂਟ ਇਸੇ ਕਰਕੇ ਉਹਨਾਂ ਨੂੰ ਚੁਣਿਆ ਗਿਆ ਸੀ। ਬਹੁਤ ਜ਼ਿਆਦਾ ਜੋ ਇੰਪੋਰਟੈਂਟ ਵਰਕ ਮੈਕੈਨਿਜ਼ਮ ਉਹਨਾਂ ਨੇ ਕੀਤਾ ਸੀ ਬ੍ਰੇਨ ਡੀਜਨਰੇਸ਼ਨ ਦੇ ਉੱਤੇ ਤੇ ਹੋਰ ਬਿਮਾਰੀਆਂ ਜਿੱਦਾਂ ਐਲਜ਼ਾਈਮਰਸ ਹੁੰਦੀ ਆ ਉਹਨਾਂ ਦੇ ਉੱਤੇ। ਤੇ ਇੱਕ ਵੈਬਸਾਈਟ ਹੈਗਾ ਪਬਪੀਅਰ ਕਰਕੇ, ਉਹਨਾਂ ਨੇ 2015 'ਚ ਇਹ ਛਾਪਿਆ ਸੀ ਵੀ ਕਿਸ ਤਰ੍ਹਾਂ ਇਸ ਪ੍ਰੋਫੈਸਰ ਦੇ ਅੰਡਰ ਸਟੂਡੈਂਟਸ ਨੇ ਤੇ ਹੋਰ ਜੋ 6 ਦੇ ਕਰੀਬ ਰਿਸਰਚ ਪੇਪਰਸ ਆ ਉਹ ਨੇਚਰ ਮੈਗਜ਼ੀਨ ਛਪੇ ਹੋਏ ਆ, ਉਹਨਾਂ ਨੂੰ ਜਿਹੜੇ ਗਲਤ ਡਾਟਾ ਇਕੱਠਾ ਕੀਤਾ ਸੀ, ਮੈਨੂਪੂਲੇਸ਼ਨ ਉਹਦੇ ਵਿੱਚ ਕੀਤੀ ਸੀ। ਐਲਿਜ਼ਾਬੈਥ ਵੇਕ ਇੱਕ ਸਾਇੰਟਿਸਟ ਆ, ਉਹਨਾਂ ਨੇ ਇਨਵੈਸਟੀਗੇਟ ਕੀਤਾ ਇਹ ਸਾਰੀ ਮੈਨੂਪੂਲੇਸ਼ਨ ਨੂੰ, ਵੀ ਰਿਸਰਚ ਮਿਸਕੰਡਕਟ ਆ। ਹੋਰ ਪੇਪਰ ਵੀ ਉਹਨਾਂ ਨੇ ਇਹਦੇ ਵਿੱਚ ਛਾਪੇ ਹੈਗੇ ਆ। ਹਜੇ ਤੱਕ ਉਹਨਾਂ ਨੇ ਆਪਣੇ ਜੋ ਪੇਪਰ ਛਾਪੇ ਆ ਉਹਨਾਂ ਨੂੰ ਰੀਟਰੈਕਟ ਨਹੀਂ ਕੀਤਾ ਗਿਆ ਹੈਗਾ, ਤੇ ਇਸ ਕਰਕੇ ਉਹਨਾਂ ਨੂੰ ਹੁਣ ਰਿਜ਼ਾਈਨ ਦੇਣਾ ਪਿਆ ਹੈਗਾ। ਪ੍ਰੋਫੈਸਰ ਰਿਚਰਡ ਸੈਲਰ ਜੋ ਆ ਉਹ ਇੰਟਰਮ ਪ੍ਰੈਜ਼ੀਡੈਂਟ ਸਟੈਨਫੋਰਡ ਯੂਨੀਵਰਸਿਟੀ ਦੇ ਕੰਮ ਕਰਨਗੇ ਸਟਾਰਟਿੰਗ ਸਤੰਬਰ 1 ਤੋਂ। ਜੀ ਹਰਜੋਤ ਸਿੰਘ ਜੀ, ਜਿਵੇਂ ਆਪਾਂ ਹਮੇਸ਼ਾ ਜਾਣਕਾਰੀਆਂ ਦਿੰਦੇ ਆਏ ਹਾਂ ਕਿ ਪੰਜਾਬੀ ਰੇਡੀਓ USA ਦੇ ਸਹਿਯੋਗ ਦੇ ਨਾਲ ਤੇ ਪੰਜਾਬੀ ਕਲਚਰਲ ਸੈਂਟਰ ਦੇ ਸਹਿਯੋਗ ਦੇ ਨਾਲ ਸਾਂਝੇ ਉਦਮ ਦੇ ਸਦਕਾ ਇੱਥੇ ਜਿਹੜੀ ਕਲਾ ਪ੍ਰਦਰਸ਼ਨੀ ਆ ਉਹ ਲੱਗੀ ਹੋਈ ਹੈ ਤੇ ਇਹਨੂੰ ਕੈਲੀਫੋਰਨੀਆ ਦੇ ਜਿਹੜੇ ਵੱਡੇ ਮੀਡੀਆ ਅਦਾਰੇ ਨੇ ਉਹ ਵੀ ਲਗਾਤਾਰ ਜਿਹੜਾ ਉਹ ਕਵਰ ਕਰ ਰਹੇ ਨੇ। ਤੇ ਹੁਣ Fox 26 ਨਿਊਜ਼ ਹੈ ਜਿਹੜਾ, ਉਹਨਾਂ ਨੇ ਇਹਦੇ ਬਾਬਤ ਜਿਹੜੀ ਪੰਜਾਬੀ ਰੇਡੀਓ USA ਦੀ ਕਲਾ ਪ੍ਰਦਰਸ਼ਨੀ ਤੇ ਆਰਟ ਕੈਂਪ ਹੈ ਇਹਦੇ ਬਾਬਤ ਇੱਕ ਬੜੀ ਤਫਸੀਲ ਪੂਰਵਕ ਜਿਹੜੀ ਖਬਰ ਆ ਉਹ ਸਾਂਝੀ ਕੀਤੀ ਹੈ। ਤੇ ਇਸ ਖਬਰ ਦੇ ਵਿੱਚ ਉਹਨਾਂ ਨੇ ਜਿੱਥੇ ਇਸ ਆਰਟ ਕੈਂਪ ਦੇ ਬਾਰੇ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਤੇ ਉਹਦੇ ਨਾਲ ਜਿਹੜੀ ਇੱਥੇ ਪਰਮ ਸਿੰਘ ਜੀ ਦੀ ਜਿਹੜੀ ਕਲਾ ਪ੍ਰਦਰਸ਼ਨੀ, ਤਸਵੀਰਾਂ ਦੀ ਕਲਾ ਪ੍ਰਦਰਸ਼ਨੀ ਹੈ, ਉਹਦੇ ਵਿੱਚ ਉਹਨਾਂ ਨੇ ਬੜੀ ਤਫਸੀਲ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਮੈਂਸ਼ਨ ਕੀਤੀਆਂ ਨੇ ਤੇ ਉਹਦੀ ਮਹੱਤਤਾ ਬਾਰੇ ਵੀ ਜਿਹੜਾ ਜ਼ਿਕਰ ਆ ਉਹ ਕੀਤਾ। ਸੋ ਤੁਸੀਂ ਵੀ ਜਿੱਥੇ ਕਿਤੇ ਇਹਨਾਂ ਰਿਪੋਰਟਸ ਨੂੰ ਪੜ੍ਹਦੇ ਹੋ, ਪਹਿਲੀ ਗੱਲ ਤਾਂ ਪੰਜਾਬੀ ਰੇਡੀਓ USA ਨੂੰ ਜੇ ਤੁਸੀਂ ਸੁਣਦੇ ਹੋ ਤਾਂ ਕਲਾ ਪ੍ਰਦਰਸ਼ਨੀ ਤੁਹਾਨੂੰ ਦੇਖਣਾ ਆਉਣਾ ਚਾਹੀਦਾ। ਪਰ ਨਾਲ ਜਿਵੇਂ ਹੁਣ ਕੌਮਾਂਤਰੀ ਜਿਹੜਾ ਮੀਡੀਆ ਹੈ, ਖਾਸ ਕਰਕੇ ਕੈਲੀਫੋਰਨੀਆ ਦੇ ਜਿਹੜੇ ਵੱਡੇ ਮੀਡੀਆ ਅਦਾਰੇ ਨੇ, ਜਿਵੇਂ ਇਹਨੂੰ ਕਵਰ ਕਰ ਰਹੇ ਨੇ ਤਾਂ ਉਵੇਂ ਆਪਣਾ ਜਿਹੜਾ ਇਹ ਸੁਨੇਹਾ ਹੈ ਉਹ ਦੂਜੇ ਭਾਈਚਾਰਿਆਂ ਦੇ ਵਿੱਚ ਵੀ ਪਹੁੰਚਣਾ ਸ਼ੁਰੂ ਹੋ ਗਿਆ। ਸੋ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਸੁਨੇਹਿਆਂ ਨੂੰ ਦੂਜੇ ਲੋਕਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੀਏ ਤਾਂ ਜੋ ਹੋਰ ਜਿਹੜੇ ਮੀਡੀਆ ਅਦਾਰੇ ਆ ਇਸੇ ਤਰ੍ਹਾਂ ਤਵੱਜੋ ਦੇ ਆਧਾਰ ਤੇ ਇਸ ਜੋ ਆਰਟ ਕੈਂਪ ਹੈ ਤੇ ਨਾਲ ਜੋ ਕਲਾ ਪ੍ਰਦਰਸ਼ਨੀ ਜਿਹਦੇ ਵਿੱਚ ਸਿੱਖ ਇਤਿਹਾਸ ਦਾ 18ਵੀਂ ਸਦੀ ਦਾ ਜਿਹੜਾ ਵਰਣਤ ਆ ਜਾਂ ਬਹੁਤ ਜ਼ਿਆਦਾ, ਤਾਂ ਉਹਦਾ ਜਿਹੜਾ ਵੱਧ ਤੋਂ ਵੱਧ ਉਹਨੂੰ ਕਵਰੇਜ ਦੇ ਸਕਣ। ਜੀ ਸੋ ਇਹ ਬੜਾ ਅਨਫੋਰਚੂਨੇਟ ਪਾਰਟ ਹੈ ਪ੍ਰਵੀਨ ਜੀ, ਵੀ ਦੇਖੋ ਜੋ ਗੋਰੇ ਹੈਗੇ ਆ ਉਹਨਾਂ ਦੇ ਵੱਡੇ ਮੀਡੀਆ ਟੀਵੀ ਚੈਨਲਸ ਆ ਉਹ ਤਾਂ ਰਿਕੋਗਨਾਈਜ਼ ਕਰਦੇ ਆ ਵੀ ਇੱਕ ਸਿੱਖ ਆ ਜਿਸ ਨੇ ਆਪਣੇ ਧਰਮ ਦੇ ਬਾਰੇ, ਆਪਣੇ ਕਲਚਰ ਦੇ ਬਾਰੇ ਸਾਰਾ ਕੁਝ ਇੰਨੀਆਂ ਵਧੀਆ ਪੇਂਟਿੰਗਸ ਕੀਤੀਆਂ, ਪਰ ਆਪਣੇ ਬੰਦੇ ਜਿਹੜੇ ਆ ਉਹ ਇੱਧਰ ਧਿਆਨ ਨਹੀਂ ਦਿੰਦੇ, ਉਹਨਾਂ ਦਾ ਧਿਆਨ ਹੋਰ ਨੱਚਣ ਗਾਣ 'ਚ ਜ਼ਿਆਦਾ ਲੱਗਾ ਰਹਿੰਦਾ ਆ। ਇਹ ਵੀ ਦੱਸਦੇ ਜਾਈਏ ਵੀ ਜੇ ਐਪਲ ਕੰਪਨੀ ਦੇ ਹੈੱਡਕੁਆਟਰਸ ਜਿਹੜਾ ਕੋਪਰਟੀਨੋ 'ਚ ਨਵਾਂ ਬਣਿਆ ਆ, ਜਿਹੜੀ ਡੋਮ ਵਾਲਾ ਐਡਾ ਵੱਡਾ ਉਹ ਬਿਲਡਿੰਗ ਆ, ਉੱਥੇ ਉਹਨਾਂ ਦੀ ਐਗਜ਼ੀਬਿਸ਼ਨ ਲੱਗੀ ਸੀ ਇਸ ਵਾਰ ਅਪ੍ਰੈਲ ਦੇ ਵਿੱਚ, ਵਿਸਾਖੀ ਦੇ ਸੰਬੰਧ ਦੇ ਵਿੱਚ। ਇਸ ਤੋਂ ਬਿਨਾਂ ਹੁਣ UCLA ਨੇ, ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਲਾਸ ਐਂਜਲਸ ਨੇ ਉਹਨਾਂ ਦੀ ਜਿਹੜੀ ਆ ਐਗਜ਼ੀਬਿਸ਼ਨ ਲਾਣੀ ਆ। ਤੇ ਉਹਨਾਂ ਨੇ ਇੱਕ ਜੋ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀ, ਇੰਡੀਅਨ ਗਵਰਨਮੈਂਟ ਨੇ ਕੀਤਾ ਸੀ, ਉਹਦੇ ਸੰਬੰਧ ਦੇ ਵਿੱਚ ਇੱਕ ਬਹੁਤ ਹੀ ਵਧੀਆ ਪੇਂਟਿੰਗ ਬਣਾਈ ਆ ਵੀ ਕਿਸ ਤਰ੍ਹਾਂ ਸਿੱਖ ਜਿਹੜੇ ਆ ਉਹਦੇ ਚੋਂ ਪੋਜ਼ਿਟਿਵ ਲੈਂਦੇ ਹੈਗੇ ਆ, ਉਹਨੂੰ ਨੈਗੇਟਿਵ ਨਹੀਂ ਲੈਂਦੇ। ਉਹ ਬਹੁਤ ਵੱਡੀ ਇੱਕ ਪੇਂਟਿੰਗਸ ਉਹਨਾਂ ਨੇ, ਮਿਊਰਲ ਵੀ ਐਕਚੁਅਲੀ ਬਣਾਇਆ, ਪੇਂਟਿੰਗ ਬਣਾਈ ਹੋਆ ਫਰੀਮੌਂਟ ਗੁਰਦੁਆਰਾ ਸਾਹਿਬ, ਉਹ ਤੁਸੀਂ ਦੇਖਦੇ ਵੀ ਹੋਣੇ। ਸੋ ਦੇਖਣਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਲਾਉਣਾ ਚਾਹੀਦਾ। ਸੋ ਉਹ ਬੱਚੇ ਬੜੇ ਵਧਾਈ ਦੇ ਪਾਤਰ ਆ ਜਿਹੜੇ 50 ਦੇ ਕਰੀਬ ਬੱਚੇ ਇਸ ਟਾਈਮ ਇਸ ਕੈਂਪ ਨੂੰ, ਉੱਥੇ ਆਰਟ ਕੈਂਪ ਜਿਹੜਾ ਲੱਗਾ ਆ, ਅਟੈਂਡ ਕਰ ਰਹੇ ਆ ਤੇ ਉਹਨਾਂ ਦੇ ਕੋਲੋਂ ਪੇਂਟਿੰਗਸ ਕਿਸ ਤਰ੍ਹਾਂ ਬਣਾਉਣੀਆਂ ਉਹ ਸਿੱਖ ਰਹੇ ਹੈਗੇ ਆ। ਤੇ ਜਾਂਦੇ ਆਪਾਂ ਜੇ ਹੁਣ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਅੱਜ ਡਾਓ ਜੋਨ ਇੰਡਸਟਰੀਅਲ 0.31% ਅਪ ਗਿਆ, ਕਲੋਜ਼ ਹੋਇਆ 35,061.21 ਤੇ। S&P ਇੰਡੈਕਸ ਅਪ ਗਿਆ 0.24, ਕਲੋਜ਼ ਹੋਇਆ 4565.72 ਤੇ। ਨੈਸਡੈਕ ਅਪ ਗਿਆ 0.03% ਤੇ ਕਲੋਜ਼ ਹੋਇਆ 14,358 ਤੇ। ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $1 ਦੇ ਬਰਾਬਰ ਇੰਡੀਆ ਦੇ ਰਹੇ ਆ 82 ਰੁਪਏ ਤੇ 6 ਪੈਸੇ। ਇੱਕ $1 ਦੇ ਬਰਾਬਰ ਪਾਕਿਸਤਾਨ ਦੇ ਰਹੇ ਆ 283 ਰੁਪਏ ਤੇ 88 ਪੈਸੇ। ਇੱਕ $1 ਦੇ ਬਰਾਬਰ ਕੈਨੇਡਾ ਦੇ ਰਹੇ ਆ $1 ਤੇ 32 ਸੈਂਟ। ਜੀ
ਹਰਜੋਤ ਸਿੰਘ ਜੀ, ਇੱਥੇ ਆਪਣਾ ਜਿਹੜਾ ਖਬਰਾਂ ਦਾ ਸਮਾਂ ਜੋ ਸਮਾਪਤ ਹੁੰਦਾ, ਲਈਏ ਜੀ ਇਜਾਜ਼ਤ। ਜੀ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US